व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि सुखबीर बादल ते होए हमले नूं लै के सिखां विच एक दुबदा भरी जिहड़ी वंड नज़र आउंदी है और इस घटना के सेंटर विच खड़े बादल टब्बर की सिख विरोधी कारगुजारी संबंधी तां बहुते सहमत हैं, पर इस जिहड़ी घटना का दरबार साहब के बाहर वापरना विवादां दे घेरे च है। सो इस संबंधी जिहड़े ने प्रगट कीते अड अड विचारां दा जिहड़ा आपां लेखा जोखा करदे हां। सो इस बारे आपां गलबात करन जा रहे हैं। सो असीं चाहांगे कि तुसीं इसी तरह बने रहना, देखण सुनने या लिखने तुहाडा सब दा बहुत बहुत धन्नवाद जी। डॉक्टर साहब की करना चाहोगे? देखो असीं ਜਿਹੜਾ ਘਟਨਾਕ੍ਰਮ ਪਿਛਲੇ 24 ਘੰਟੇ ਦੇ ਵਿੱਚ ਵਾਪਰਿਆ ਹੈ ਉਸ ਸੰਬੰਧੀ ਸਰਕਾਰੀ ਨੈਰੇਟਿਵ ਦੀ ਗੱਲ ਕੀਤੀ ਪਹਿਲੇ ਸੈਗਮੈਂਟ 'ਚ। ਫਿਰ ਅਸੀਂ ਸਿੱਖ ਪਰੰਪਰਾਵਾਂ ਸਿੱਖ ਇਤਿਹਾਸ ਦੇ ਹਵਾਲੇ ਨਾਲ ਇਹ ਦੋ ਪੈਰਲਲ ਕਰੰਟ ਜਿਹੜੇ ਇੱਕ ਅਮਨ ਪਸੰਦ ਤਰੀਕੇ ਨਾਲ ਔਰ ਇੱਕ ਹਥਿਆਰਬੰਦ ਤਰੀਕੇ ਨਾਲ ਚੱਲਦਾ ਹੈ ਉਸ ਦਾ ਜ਼ਿਕਰ ਕੀਤਾ। ਫਿਰ ਮੈਨੂੰ ਲੱਗਿਆ ਵੀ ਇਹ ਸਾਰੇ ਦੇ ਉੱਤੇ ਇੱਕ ਪਾਸੇ ਸਰਕਾਰੀ ਪ੍ਰੋਪੇਗੈਂਡਾ ਤਾਂ ਜੋ ਚੱਲ ਹੀ ਰਿਹਾ ਖੰਡਨ ਔਰ ਦੂਜੀ ਲਾਈਨ, ਪਰ ਜਿਹੜੀਆਂ ਪੰਥਕ ਧਿਰਾਂ ਦੇ ਵਿੱਚ ਵੀ ਔਰ ਇੰਡੀਵਿਜੂਅਲ ਸਿੰਘ ਜਿਹੜੇ ਇਹ ਸਾਰੇ ਨੂੰ ਮਹਿਸੂਸ ਕਰਦੇ ਨੇ ਉਹਨਾਂ ਨੇ ਇਸ ਦੇ ਉੱਤੇ ਕੀ ਨੈਰੇਟਿਵ ਦਿੱਤਾ ਹੈ ਉਹਨੂੰ ਵੀ ਦੇਖੀਏ ਤਾਂ ਕਿ ਇਹ ਸਮਝਣ 'ਚ ਵੀ ਕਿ ਵੀ ਹਾਲਾਂ ਪੰਥ ਇੱਕ ਗੁਲਦਸਤੇ ਵਾਂਗ ਹੈ, ਅੱਡ ਅੱਡ ਵਿਚਾਰਾਂ ਦਾ ਹੋਣਾ ਜਿਹੜੇ ਖਾਸ ਤੌਰ 'ਤੇ ਆਜ਼ਾਦੀ ਪਸੰਦ ਸਿੱਖ ਨੇ ਉਹਨਾਂ ਦੀ ਜੇ ਅੱਡ ਅੱਡ ਪਹੁੰਚ ਹੈ ਤਾਂ ਉਹ ਸਮਝ ਆ ਸਕਦੀ ਹੈ। ਸਰਕਾਰੀ ਟਾਊਟਾਂ ਦੀ ਪਹੁੰਚ ਵੀ ਸਮਝ ਆ ਸਕਦੀ ਹੈ, ਉਹ ਤਾਂ ਜਿਉਂਦੇ ਹੀ ਉਹ ਸਾਰੇ ਦੇ ਸਹਾਰੇ ਨੇ। ਔਰ ਇਸ ਦੇ ਉੱਤੇ ਮੈਂ ਸਮਝਦਾ ਵੀ ਸਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦੀ ਸਟੇਟਮੈਂਟ ਜਿਹੜੀ ਹੈ ਉਹ ਉਹਨਾਂ ਨੇ ਸ਼ੁਰੂ ਇੱਥੋਂ ਕੀਤੇ ਕਿ ਡਾਢੇ ਰੱਬ ਤੋਂ ਡਰ ਕੇ ਰਹੀਏ, ਉਹ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਏ ਦੇ ਭਾਵਰਥ ਲਾਈਨਾਂ ਨੂੰ ਹਉਮੈ ਵਿੱਚ ਗ੍ਰਸਤ ਹੋਏ ਸਿਆਸਤਦਾਨ ਆਪਣੇ ਜ਼ਹਿਨ ਵਿੱਚ ਰੱਖਣ। ਇੱਥੋਂ ਉਹਨਾਂ ਨੇ ਸ਼ੁਰੂ ਕੀਤਾ ਔਰ ਫਤਿਹਗੜ੍ਹ ਸਾਹਿਬ ਦੀ ਡੇਟ ਲਾਈਨ ਦੇ ਨਾਲ ਉਹਨਾਂ ਦਾ ਸਟੇਟਮੈਂਟ ਹੈ ਕਿ ਜੋ ਅੱਜ ਦਰਬਾਰ ਸਾਹਿਬ ਵਿਖੇ ਸੁਖਬੀਰ ਬਾਦਲ ਉੱਤੇ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਉਸ ਉੱਤੇ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਸਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਕਿ ਜੋ ਵੀ ਸਿਆਸਤਦਾਨ ਆਪਣੇ ਹਕੂਮਤੀ ਹਉਮੈ ਅਤੇ ਕਰੋੜਾਂ ਅਰਬਾਂ ਦੇ ਕਾਰੋਬਾਰਾਂ ਅਧੀਨ ਜਨਤਾ ਨਾਲ ਬੇਇਨਸਾਫੀਆਂ ਧੋਖੇ ਫਰੇਬ ਕਰਕੇ ਆਪਣੀਆਂ ਵੱਡੀਆਂ ਵੱਡੀਆਂ ਜਾਇਦਾਦਾਂ ਨੂੰ ਵਧਾਉਂਦੇ ਹਨ ਅਤੇ ਲੋਕਾਂ ਦਾ ਕਤਲੇਆਮ ਕਰਵਾ ਕੇ ਬਾਦਸ਼ਾਹਾਂ ਦੀ ਤਰ੍ਹਾਂ ਵਿਚਰਦੇ ਹਨ, ਉਹਨਾਂ ਨੂੰ ਪਾਕਿਸਤਾਨੀ ਕਵੀ ਦੇ ਇਹ ਸ਼ਬਦ ਡਾਢੇ ਰੱਬ ਤੋਂ ਡਰ ਕੇ ਰਹੀਏ, ਉਹ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਏ ਦੇ ਅਰਥ ਭਰਪੂਰ ਸ਼ਬਦਾਂ ਨੂੰ ਆਪਣੇ ਜ਼ਹਿਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਆਪਣੀ ਹਉਮੈ ਤੇ ਹਕੂਮਤ ਦੀ ਦੁਰਵਰਤੋਂ ਕਰਕੇ ਪ੍ਰਾਪਤ ਕੀਤੇ ਗਏ ਸਾਧਨਾਂ ਤੇ ਅਮਲੇ ਫੈਲੇ ਦਾ ਮਾਣ ਘਮੰਡ ਦਾ ਪੂਰਨ ਰੂਪ ਵਿੱਚ ਤਿਆਗ ਕਰਕੇ ਆਪਣੇ ਸਵਾਸਾਂ ਨੂੰ ਸਮੁੱਚੀ ਲੁਕਾਈ ਅਤੇ ਮਨੁੱਖਤਾ ਦੀ ਸੇਵਾ ਵਿੱਚ ਲਗਾਉਣਾ ਚਾਹੀਦਾ ਹੈ। ਅਜਿਹੇ ਜੀਵਨ ਨੂੰ ਹੀ ਸਫਲ ਮੰਨਿਆ ਜਾ ਸਕਦਾ ਹੈ। ਸੋ ਇਹ ਤਾਂ ਉਹਨਾਂ ਨੇ ਸੁਖਬੀਰ ਬਾਦਲ ਔਰ ਉਹਨਾਂ ਦੇ ਕੋੜਵੇਂ ਨੂੰ ਸਲਾਹ ਦਿੱਤੀ। ਉਹਨਾਂ ਨੇ ਕਿਹਾ ਕਿ ਸ਼ੁਕਰ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਦੁਖਾਂਤ ਤੋਂ ਬਚ ਗਏ ਹਨ, ਪਰ ਹੁਣ ਉਹਨਾਂ ਨੂੰ ਉਸ ਅਕਾਲ ਪੁਰਖ ਦਾ ਅੰਤਰ ਆਤਮਾ ਤੋਂ ਸ਼ੁਕਰਾਨਾ ਕਰਦੇ ਹੋਏ ਆਪਣੇ ਰਹਿੰਦੇ ਜ਼ਿੰਦਗੀ ਦੇ ਸਵਾਸਾਂ ਨੂੰ ਅੱਛੇ ਅਮਲਾਂ ਵਿੱਚ ਲਗਾ ਕੇ ਬੀਤੇ ਸਮੇਂ ਦੇ ਹੋਏ ਪਾਪਾਂ ਦਾ ਪਛਤਾਪ ਕਰਨਾ ਚਾਹੀਦਾ ਹੈ, ਕਿਉਂਕਿ ਉਸ ਅਕਾਲ ਪੁਰਖ ਦੀ ਖੇਡ ਤੋਂ ਦੁਨਿਆਵੀ ਇਨਸਾਨ ਹਮੇਸ਼ਾ ਅਣਜਾਣ ਹੁੰਦਾ ਹੈ। ਲੇਕਿਨ ਕਿਸੇ ਨਾ ਕਿਸੇ ਰੂਪ ਵਿੱਚ ਹਕੂਮਤੀ ਤਾਕਤ ਦੇ ਨਸ਼ੇ ਵਿੱਚ ਕੀਤੇ ਗਏ ਮਨੁੱਖਤਾ ਵਿਰੋਧੀ ਅਮਲਾਂ ਦਾ ਅਜਿਹੇ ਸਿਆਸਤਦਾਨਾਂ ਨੂੰ ਸਜ਼ਾ ਜ਼ਰੂਰ ਭੁਗਤਣੀ ਪੈਂਦੀ ਹੈ। ਇਸ ਲਈ ਕਿਸੇ ਵੀ ਸਿਆਸਤਦਾਨ ਨੂੰ ਆਪਣੀ ਸਿਆਸੀ ਕਾਰੋਬਾਰੀ ਅਤੇ ਹੋਰ ਕਿਸੇ ਤਰ੍ਹਾਂ ਦੀ ਦੁਨਿਆਵੀ ਤਾਕਤ ਦੀ ਹਉਮੈ ਵਿੱਚ ਆ ਕੇ ਮਨੁੱਖਤਾ ਜਨਤਾ ਨਾਲ ਕਤਈ ਨਾ ਤਾਂ ਬੇਇਨਸਾਫੀ ਕਰਨੀ ਚਾਹੀਦੀ ਹੈ ਅਤੇ ਨਾ ਹੀ ਆਪਣੇ ਲੋਕਾਂ ਨਾਲ ਧੋਖਾ ਫਰੇਬ ਕਰਨਾ ਚਾਹੀਦਾ। ਫਿਰ ਮਾਨ ਸਾਹਿਬ ਨੇ ਨਰੈਣ ਸਿੰਘ ਚੌੜਾ ਦਾ ਜ਼ਿਕਰ ਕੀਤਾ। ਉਹਨਾਂ ਸਰਦਾਰ ਨਰੈਣ ਸਿੰਘ ਚੌੜਾ ਜਿਨ੍ਹਾਂ ਵੱਲੋਂ ਇਹ ਗੋਲੀ ਚਲਾਈ ਗਈ ਹੈ ਉਹਨਾਂ ਨੇ ਬੀਤੇ ਸਮੇਂ ਵਿੱਚ ਖਾਲਸਾ ਪੰਥ ਦੀ ਨਿਡਰਤਾ ਅਤੇ ਨਿਰਭੈਤਾ ਨਾਲ ਕੀਤੀ ਗਈ ਸੇਵਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਇੱਕ ਉੱਚੀ ਵਿਦਵਤਾ ਅਤੇ ਦ੍ਰਿੜਤਾ ਵਾਲੇ ਇਨਸਾਨ ਹਨ ਜਿਨ੍ਹਾਂ ਨੇ ਬੀਤੇ ਸਮਿਆਂ ਦੇ ਦੁਖਾਂਤ ਪੰਜਾਬੀ ਸੂਬੇ ਪੰਜਾਬੀਆਂ ਅਤੇ ਸਿੱਖ ਕੌਮ ਸੰਬੰਧੀ ਕਈ ਕਿਤਾਬਾਂ ਵੀ ਲਿਖੀਆਂ ਹਨ। ਉਹਨਾਂ ਉੱਤੇ ਪੁਲਿਸ ਵੱਲੋਂ ਜਾਂ ਖੁਫੀਆ ਏਜੰਸੀਆਂ ਵੱਲੋਂ ਕਿਸੇ ਤਰ੍ਹਾਂ ਦਾ ਵੀ ਤਸ਼ੱਦਦ ਨਹੀਂ ਕਰਨਾ ਚਾਹੀਦਾ ਅਤੇ ਉਹਨਾਂ ਨੂੰ ਜ਼ਬਾਨੀ ਤੌਰ 'ਤੇ ਆਪਣੇ ਢੰਗਾਂ ਰਾਹੀਂ ਪੁੱਛਤਾਛ ਕਰਨੀ ਚਾਹੀਦੀ ਹੈ। ਸੋ ਉਹਨਾਂ ਨੇ ਈਵਨ ਉਹਨਾਂ ਦੇ ਉੱਤੇ ਵੀ ਪੂਰਾ ਆਪਣਾ ਜਿਹੜਾ ਇਤਕਾਦ ਕੀਤਾ। ਫਿਰ ਜੁਝਾਰ ਸਿੰਘ ਜਿਹੜੇ
ਨੌਜਵਾਨਾਂ ਦੇ ਜਿਹੜੇ ਨੇ ਉੱਥੇ ਇੱਕ ਪ੍ਰਤੀਨਿਧ ਨੇ, ਅੱਡ-ਅੱਡ ਰੂਪਾਂ 'ਚ ਵਿਚਰਦੇ ਨੇ, ਉਹਨਾਂ ਨੇ ਇਸ ਦੇ ਉੱਤੇ ਸਟੇਟਮੈਂਟ ਦਿੱਤੀ ਹੈ ਕਿ ਬਾਦਲ ਗੈਂਗ ਆਪਣਾ ਹੱਕ ਸਮਝਦੀ ਹੈ ਕਿ ਉਹ ਗੁਰਸਿੱਖਾਂ ਦੀ ਦਸਤਾਰ ਗੁਰੂ ਘਰ 'ਚ ਲਾਏ, ਚਾਹੇ ਪੰਥਕ ਕਾਨਫਰੰਸ। ਕਿਉਂਕਿ ਈਵਨ ਇਹ ਹੋਇਆ ਵੀ ਨਰਾਇਣ ਸਿੰਘ ਚੌੜਾ ਨੂੰ ਗ੍ਰਿਫਤਾਰੀ ਵੇਲੇ ਜਾਂ ਦੂਜੇ ਫੜ ਲਿਆ ਉਹਨਾਂ ਨੇ ਜਾਂਦੇ, ਫਿਰ ਜਾਂਦੇ ਜਾਂਦੇ ਗੱਡੀ 'ਚ ਇੱਕ ਅਕਾਲੀ ਨੇ ਹੀ ਜਿਹੜਾ ਉਹਨਾਂ ਦੀ ਦਸਤਾਰ ਲਾ ਦਿੱਤੀ, ਔਰ ਉਹਦੇ ਵੱਲ ਉਹਨਾਂ ਨੇ ਹਵਾਲਾ ਦਿੱਤਾ ਕਿ ਭਾਈ ਉਹ ਤਾਂ ਆਪਣਾ ਹੱਕ ਸਮਝਦੀ ਹੈ ਕਿ ਭਾਵੇਂ ਕਾਨਫਰੰਸਾਂ 'ਚ ਜੋ ਕੁਛ ਉਹਨਾਂ ਨੇ ਉੱਥੇ ਬੀੜ ਬਾਬਾ ਬੁੱਢਾ ਜੀ ਕੀਤਾ ਸੀ ਸਮਾਗਮ 'ਚ ਮਾਨ ਸਾਹਿਬ ਔਰ ਦੂਜਿਆਂ ਨਾਲ, ਇਹ ਗੈਂਗ ਭਾਵੇਂ ਸਿੱਖਾਂ ਦਾ ਕਤਲ ਗੁਰਦਾਸਪੁਰ ਦੇ ਚੌਂਕ 'ਚ ਕਰਾਵੇ, ਭਾਈ ਜਸਪਾਲ ਸਿੰਘ ਸਿੱਧਵਾਂ ਚੌੜ, ਭਾਵੇਂ ਕੋਟ ਕਪੂਰੇ ਦੇ ਚੌਂਕ 'ਚ, ਇਹ ਗੈਂਗ ਭਾਈ ਹਵਾਰੇ ਨੂੰ ਅੱਤਵਾਦੀ ਕਹੇ, ਇਹ ਗੈਂਗ ਜੂਨ 84 ਦੀਆਂ ਸਾਰੀਆਂ ਨਿਸ਼ਾਨੀਆਂ ਮਿਟਾ ਦੇਵੇ, ਇਹ ਗੈਂਗ ਗੁਰੂ ਦੋਖੀਆਂ ਨਾਲ ਹਰ ਤਰ੍ਹਾਂ ਦੀ ਸਾਂਝ ਰੱਖੇ, ਸਿੱਖਾਂ ਖਿਲਾਫ ਐਲਾਨੀਆ ਸੰਘਰਸ਼ ਵਿੱਢੀ ਖੜੀ RSS ਦੇ ਪੈਰ ਪੰਜਾਬ ਚ ਲਵਾਏ, ਇਹ ਗੈਂਗ ਗੁਰਸਿੱਖਾਂ ਦੀ ਘਾਲ ਕਮਾਈ ਦਸਵੰਧ ਨੂੰ ਉਜਾੜੇ, ਇਹ ਗੈਂਗ ਜੱਗੀ ਜੌਲ ਜੇ ਸੈਂਕੜੇ ਨੌਜਵਾਨਾਂ ਨੂੰ ਯੁਆਪਾ ਤਹਿਤ ਜੇਲ੍ਹਾਂ 'ਚ ਗਲਣ ਲਈ ਛੱਡ ਦੇਵੇ। ਕਿਹੜਾ ਜ਼ੁਲਮ ਹੈ ਜੋ ਇਸ ਗੈਂਗ ਨੇ ਨਹੀਂ ਕੀਤਾ। ਲਛਮਣ ਸਿੰਘ ਧਾਰੋਵਾਲੀ ਵਰਗਿਆਂ ਜੰਡਾਂ ਨਾਲ ਜਿਉਂਦੇ ਸੜ ਕੇ ਜਿਹੜੀ ਜਥੇਬੰਦੀ ਖੜੀ ਕੀਤੀ, ਉਹ ਬਾਦਲ ਗੈਂਗ ਨੇ ਖ਼ਤਮ ਕੀਤੀ। ਇਸ ਜੁੰਡਲੀ ਨੇ ਭਾਰਤੀ ਸਟੇਟ ਵੱਲੋਂ ਸਿੱਖਾਂ ਦੀ ਵਿੱਢੀ ਨਸਲਕੁਸ਼ੀ ਨੂੰ ਵਿਧੀਬੱਧ ਤਰੀਕੇ ਨਾਲ ਅੱਗੇ ਵਧਾਉਣ 'ਚ ਬਾਖੂਬੀ ਯੋਗਦਾਨ ਨਿਭਾਇਆ। ਅੱਜ ਭਾਰਤੀ ਸਟੇਟ ਦੀ ਲੋੜ ਹੈ ਕਿ ਇਹਨਾਂ ਕੌਮ ਦੇ ਦਲਾਲਾਂ ਨੂੰ ਮੁੜ ਕੌਮ ਦੇ ਆਗੂ ਬਣਾ ਕੇ ਸਿੱਖਾਂ ਨੂੰ ਨੱਥ ਪਾਈ ਜਾ ਸਕੇ। ਫਿਰ ਭਰਾਵੋ ਜਾਗੋ ਉਹਦੇ ਤੇ ਇੱਕ ਪੈਰਾਗ੍ਰਾਫ ਹੋਰ ਹੈ, ਪਰ ਅਸੀਂ ਹੋਰਨਾਂ ਨੂੰ ਵੀ ਐਂਟਰਟੇਨ ਕਰਨਾ ਚਾਹੁੰਦੇ ਹਾਂ। ਔਰ ਇਸੇ ਕੰਟੈਕਸਟ ਦੇ ਵਿੱਚ ਸਰਬਜੀਤ ਸਿੰਘ ਘੁਮਾਣ ਜਿਹੜੇ ਸਿੱਖ ਵਿਚਾਰਕ ਵੀ ਨੇ, ਰਾਈਟਰ ਵੀ ਨੇ, ਔਰ TV 84 ਦੇ ਵੀ ਬਰਾਬਰ ਉਹਨਾਂ ਦਾ ਰੋਜ਼ ਇੱਕ ਸ਼ੋਅ ਹੁੰਦਾ ਹੈ, ਔਰ ਉਹਦੇ 'ਚ ਉਹਨਾਂ ਨੇ ਭਾਈ ਨਰਾਇਣ ਸਿੰਘ ਚੌੜਾ ਦੇ ਉੱਤੇ ਲਿਖਿਆ ਕਿ ਭਾਈ ਨਰਾਇਣ ਸਿੰਘ ਚੌੜਾ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲਾ ਗੁਰਸਿੱਖ ਹੈ, ਜਿਸ ਕਰਕੇ ਹਕੂਮਤ ਉਸ ਨੂੰ ਖਤਰਨਾਕ ਸਮਝਦੀ ਹੈ। ਉਹ 10 ਲੱਖ ਦਾ ਇਨਾਮੀ ਖਾੜਕੂ ਰਿਹਾ ਹੈ। 1956 ਵਿੱਚ ਜਨਮੇ ਭਾਈ ਨਰਾਇਣ ਸਿੰਘ ਦਾ ਪਿੰਡ ਚੌੜਾ ਹੈ, ਜੋ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦਾ ਹੈ। ਉਹਨਾਂ ਨੇ MA ਤੱਕ ਪੜ੍ਹਾਈ ਕੀਤੀ ਹੈ। ਫਿਰ ਉਹ ਸ਼੍ਰੋਮਣੀ ਕਮੇਟੀ 'ਚ ਪ੍ਰਚਾਰਕ ਲੱਗੇ। 1981-82 'ਚ ਭਾਈ ਕੰਵਰ ਸਿੰਘ ਧਾਮੀ ਨਾਲ ਅਕਾਲ ਫੈਡਰੇਸ਼ਨ ਵਿੱਚ ਸਰਗਰਮ ਹੋ ਕੇ ਖਾਲਿਸਤਾਨ ਦੀ ਕਾਇਮੀ ਲਈ ਸੇਵਾ ਕਰਨ ਲੱਗੇ। 1984 ਦੇ ਘੱਲੂਘਾਰੇ ਤੋਂ ਬਾਅਦ ਉਹ ਹਥਿਆਰਬੰਦ ਸਿੱਖ ਸੰਘਰਸ਼ ਵਿੱਚ ਸਰਗਰਮ ਹੋ ਗਏ। ਉਹਨਾਂ ਦੀ ਕਿਤਾਬ ਗੁਰਿੱਲਾ ਯੁੱਧ ਨੀਤੀ ਬੜੀ ਚਰਚਿਤ ਰਹੀ। ਮਗਰੋਂ ਉਹਨਾਂ ਹੋਰ ਵੀ ਕਈ ਕਿਤਾਬਾਂ ਲਿਖੀਆਂ। ਖਾੜਕੂ ਸੰਘਰਸ਼ ਦੌਰਾਨ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਲਿਖੀਆਂ ਲਿਖਤਾਂ ਪੜ੍ਹਨ ਮਗਰੋਂ ਉਹਨਾਂ ਦੀ ਉੱਚੀ ਸੁੱਚੀ ਸੋਚ ਦਾ ਪਤਾ ਲੱਗਦਾ ਹੈ। ਇਹ ਲਿਖਤਾਂ ਪੰਥਕ ਦਸਤਾਵੇਜ਼ ਨਾਮੀ ਸੰਗ੍ਰਹਿ ਵਿੱਚ ਦਰਜ ਹਨ। ਦਰਅਸਲ ਉਹ ਖਾਲਿਸਤਾਨ ਦੇ ਸਿਧਾਂਤਕ ਤਰਜਮਾਨ ਹਨ। ਫਿਰ ਉਹਨਾਂ ਨੇ ਉਹਨਾਂ ਦੀਆਂ ਜਿਹੜੀਆਂ ਅੱਡ-ਅੱਡ ਥਾਵਾਂ ਦੇ ਉੱਤੇ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ, ਉਹ ਸਾਰੇ ਦਾ ਉਹਨਾਂ ਨੇ ਜ਼ਿਕਰ ਕੀਤਾ। ਔਰ ਇਹ ਉਹਨਾਂ ਨੇ ਕਿਹਾ ਵੀ ਵਡੇਰੀ ਉਮਰ 'ਚ ਆ ਕੇ ਵੀ ਇਸ ਸ਼ਖਸ ਨੂੰ ਜਿਹੜਾ ਹੈ ਉਹ ਬਿਲਕੁਲ ਉੱਥੇ ਹੀ ਖੜਾ ਹੈ ਜਿੱਥੇ ਕਿ ਜਦੋਂ ਇਸ ਸੰਘਰਸ਼ ਦਾ ਹਿੱਸਾ ਬਣੇ। ਔਰ ਫਿਰ ਉਹਨਾਂ ਨੇ ਕਿਵੇਂ ਬੜੈਲ ਜੇਲ੍ਹ 'ਚੋਂ ਇਹਨਾਂ ਨੂੰ ਭਾਈ ਜਗਤਾਰ ਸਿੰਘ ਹਵਾਰਾ ਔਰ ਦੂਜਿਆਂ ਨੂੰ ਕੱਢਣ 'ਚ ਆਪਣਾ ਯੋਗਦਾਨ ਪਾਇਆ, ਕਿਵੇਂ ਭਾਈ ਜਸਵੰਤ ਸਿੰਘ ਖਾਲੜਾ ਦੇ ਅਧੂਰੇ ਕਾਰਜ ਨੂੰ ਨੇਪਰੇ ਚਾੜ੍ਹਨ ਦੇ ਲਈ ਉਹ ਉਹਨਾਂ ਕੇਸਾਂ ਦੀ ਵੀ ਪੈਰਵਾਈ ਕਰਦੇ ਨੇ, ਜਿਹੜੀਆਂ ਅਣਪਛਾਤੀਆਂ ਲਾਸ਼ਾਂ ਜਿਹਨਾਂ ਪੁਲਿਸੀਆਂ ਨੇ ਬਣਾਈਆਂ। ਔਰ ਇਸੇ ਤਰ੍ਹਾਂ ਉਹਨਾਂ ਨੇ ਉਹਨਾਂ ਦੀ ਲੇਟੈਸਟ ਕਿਤਾਬ ਦਾ ਜ਼ਿਕਰ ਵੀ ਕੀਤਾ। ਔਰ ਮੈਂ ਹੁਣ ਚਾਹਾਂਗਾ ਕਿ ਸਾਡੇ ਸਾਥੀ ਔਰ ਜਿਨ੍ਹਾਂ ਦੀ ਰਿਸਰਚ 'ਚੋਂ ਸਾਨੂੰ ਬਹੁਤ ਕੁਛ ਜਿਹੜਾ ਹੈ ਉਹ ਜੋ ਅਸੀਂ ਡਿਸਕਸ ਕਰਦੇ ਹਾਂ ਉਹਦੇ 'ਚ ਉਹਨਾਂ ਨੇ ਸਾਡੀ ਮਦਦ ਕੀਤੀ ਹੁੰਦੀ ਹੈ, ਵੀਰ ਸੁਖਜਿੰਦਰ ਸਿੰਘ ਬਾਜਵਾ, ਉਹਨਾਂ ਨੇ ਵੀ ਇਸ ਦੇ ਉੱਤੇ ਜਿਹੜਾ ਆਪਣਾ ਪ੍ਰਤੀਕਰਮ ਦਿੱਤਾ ਹੈ। ਤੁਸੀਂ ਉਸ ਨੂੰ ਵਿਊਅਰਸ ਨਾਲ ਸਾਂਝਾ ਕਰੋ। ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸੰਗਤ ਜੀਓ, ਬੀਬਾ ਨੀਲਮ ਕੌਰ ਅਤੇ ਡਾਕਟਰ ਸਾਹਿਬ ਜੀਓ, ਸਤਿਗੁਰਾਂ ਦੀ ਬਖਸ਼ੀ ਫਤਿਹ ਪ੍ਰਵਾਨ ਕਰਨਾ ਜੀਓ। ਔਰ ਬੀਤੀ ਰਾਤ ਤੋਂ ਹੀ ਸੋਸ਼ਲ ਮੀਡੀਆ ਤੇ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਸੁਖਬੀਰ ਬਾਦਲ ਤੇ ਹਮਲੇ ਦੀ ਜਿਹੜੀ ਬੜੀ ਚਰਚਾ ਹੈ ਅਤੇ ਲੋਕੀ ਇਸ ਦੀ ਨਿੰਦਾ ਕਰਨ ਤੇ ਲੱਗੇ ਹੋਏ ਨੇ ਔਰ ਹਰ ਕੋਈ ਇਸ ਨੂੰ ਆਪੋ ਆਪਣੇ ਨਜ਼ਰੀਏ ਨਾਲ ਪੇਸ਼ ਕਰ ਰਿਹਾ। ਚਲੋ, ਹਰ ਕਿਸੇ ਦਾ ਹੱਕ ਹੈ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ।
ਸੋ ਯਾਦ ਰਹੇ ਕਿ ਕੋਈ ਵੀ ਸਿੱਖ ਹਿੰਸਾ ਦੇ ਹੱਕ ਵਿੱਚ ਨਹੀਂ ਹੈ, ਪਰ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਉਹ ਕੰਮ ਕਰਨ ਲਈ ਮਜਬੂਰ ਕੀਤਾ ਹੈ ਜਿਹੜੇ ਉਹ ਨਾ ਚਾਹ ਕੇ ਵੀ ਨਹੀਂ ਕਰਨਾ ਚਾਹੁੰਦੇ। ਸੋ ਇਸ ਲਈ ਹਿੰਦੁਸਤਾਨੀ ਨਿਆਂ ਪ੍ਰਣਾਲੀ ਦੇ ਨਾਲ-ਨਾਲ ਸਾਡੇ ਧਾਰਮਿਕ ਆਗੂ ਅਤੇ ਜ਼ਿੰਮੇਵਾਰ ਅਹੁਦਿਆਂ ਤੇ ਬਿਰਾਜਮਾਨ ਸ਼ਖਸੀਅਤਾਂ ਵੀ ਮੌਜੂਦ ਹਨ ਔਰ ਧਾਰਮਿਕ ਆਗੂ ਸਿਰਫ ਸਿੱਖ ਧਰਮ ਦੇ ਹੀ ਨਹੀਂ ਸਗੋਂ ਹੋਰਨਾਂ ਧਰਮਾਂ ਦੇ ਵੀ ਸ਼ਾਮਲ ਹਨ। ਸੋ ਵਿਸ਼ੇਸ਼ ਤੌਰ ਤੇ ਹਿੰਦੂ ਬਿਰਤਾਨ ਦੇ ਲੋਕ ਨਹੀਂ ਚਾਹੁੰਦੇ ਕਿ ਘੱਟ ਗਿਣਤੀ ਕੌਮਾਂ ਸਹਿਜ ਨਾਲ ਵਿਚਰ ਕੇ ਆਪਣੇ ਧਰਮ ਦੀ ਪਾਲਣਾ ਕਰਨ। ਉਹਨਾਂ ਵੱਲੋਂ ਦੂਜੇ ਧਰਮਾਂ ਨੂੰ ਆਪਣੇ ਵਿੱਚ ਜਜ਼ਬ ਕਰਨ ਦੀ ਤੀਬਰ ਇੱਛਾ ਨੇ ਉਹਨਾਂ ਨੂੰ ਇੰਨਾ ਨੀਵਾਂ ਪੱਧਰ ਤੇ ਸੁੱਟ ਦਿੱਤਾ ਹੈ ਕਿ ਹੋਰਨਾਂ ਧਰਮਾਂ ਦੇ ਰਾਜਨੀਤਿਕ ਆਗੂਆਂ ਰਾਹੀਂ ਉਹ ਬਜਰ ਗੁਨਾਹ ਕਰਵਾਉਂਦੇ ਹਨ ਜੋ ਮਾਫੀ ਲਾਇਕ ਨਹੀਂ ਹੈ। ਸੋ ਆਪਣੀ ਰਾਜਨੀਤੀ ਚਮਕਾਉਣ ਲਈ ਸਿੱਖੀ ਭੇਖਤਾਰੀ ਬਾਦਲ ਲਾਣੇ ਅਤੇ ਸਹਿਯੋਗੀਆਂ ਨੇ ਜੋ ਪੰਥ ਵਿਰੋਧੀ ਕਰਤੂਤਾਂ ਕੀਤੀਆਂ ਨੇ ਉਹਨਾਂ ਦੀ ਸੂਚੀ ਬਹੁਤ ਲੰਬੀ ਹੈ ਔਰ ਇਹਨਾਂ ਵੱਲੋਂ ਆਪਣੇ ਰਾਜ ਦੌਰਾਨ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਰਵਾਉਣ ਤੋਂ ਵੀ ਵੱਧ ਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਰਹਿਮਤੀ ਕਰਵਾਉਣ ਦਾ ਬਜਰ ਗੁਨਾਹ ਨਾ ਮਾਫੀ ਲਾਇਕ ਹੈ। ਸੋ ਸਿੱਖ ਆਪਣਾ ਕਤਲ ਭਾਵੇਂ ਮੁਆਫ ਕਰ ਦੇਣ ਪਰ ਆਪਣੇ ਗੁਰੂ ਸਾਹਿਬ ਦੀ ਬੇਅਦਬੀ ਕਦੀ ਵੀ ਨਹੀਂ ਸਹਾਰ ਸਕਦੇ। ਸੋ ਨਿਆਂ ਪ੍ਰਾਪਤੀ ਲਈ ਜਿਹੜੇ ਸਿੱਖਾਂ ਦਾ ਹਰ ਸ਼ਾਂਤਮਈ ਰਾਹ ਅਪਣਾਇਆ ਪਰ ਗੱਲ ਕਿਸੇ ਪਾਸੇ ਲੱਗੀ ਨਹੀਂ ਹੈ। ਸੋ ਬਾਦਲ ਟੱਬਰ ਸਦਾ ਆਪਣੇ ਕੀਤੇ ਗੁਨਾਹ ਤੇ ਪਰਦੇ ਪਾਉਣ ਲਈ ਹੋਰ ਗੁਨਾਹ ਕਰਦਾ ਰਿਹਾ ਪਰ ਗੁਰੂ ਦਾ ਭਾਣਾ ਵਰਤਿਆ ਤੇ ਹਾਲਾਤ ਇਹੋ ਜਿਹੇ ਬਣ ਗਏ ਕਿ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਆਪਣੇ ਕੀਤੇ ਬਜਰ ਗੁਨਾਹ ਨੂੰ ਕਬੂਲਣਾ ਪਿਆ। ਸੋ ਕਾਰਨ ਕੋਈ ਵੀ ਰਹੇ ਹੋਣ ਪਰ ਜਥੇਦਾਰਾਂ ਵੱਲੋਂ ਸਾਦੀਆਂ ਜੀਆਂ ਤਨਖਾਹਾਂ ਲਾ ਕੇ ਸੁਖਬੀਰ ਬਾਦਲ ਅਤੇ ਹੋਰ ਸਾਥੀ ਮਜ਼ਦੂਰਾਂ ਨੂੰ ਤਨਖਾਹਾਂ ਲਾਉਣਾ ਨੇ ਸਿੱਖਾਂ ਦੇ ਮਨਾਂ ਵਿੱਚ ਹੋਰ ਜਿਹੜਾ ਰੋਹ ਭਰ ਦਿੱਤਾ ਔਰ ਤਖਤਾਂ ਦੇ ਜਥੇਦਾਰ ਧਰਮ ਦਾ ਸਹਾਰਾ ਲੈ ਕੇ ਮਿੱਠੀਆਂ ਜੀਆਂ ਗੱਲਾਂ ਕਰ ਇਸ ਰੋਹ ਨੂੰ ਘਟਾ ਨਹੀਂ ਸਕਦੇ। ਸੋ ਇਹ ਜਥੇਦਾਰ ਵੀ ਆਪਣੇ ਨਿੱਜੀ ਸਵਾਰਥਾਂ ਕਰਕੇ ਆਪਣੀ ਯੋਗ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆਉਂਦੇ ਹਨ। ਗੁਰੂ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਦੇ ਦੋਸ਼ ਕਬੂਲਣ ਵਾਲੇ ਗੁਨਾਹਗਾਰਾਂ ਨੂੰ ਗੁਰੂ ਦਾ ਸਿੱਖ ਕਦੇ ਵੀ ਮੁਆਫ ਨਹੀਂ ਕਰ ਸਕਦਾ। ਔਰ ਲਾਸਟ ਪੈਰਾਗ੍ਰਾਫ, ਭਾਈ ਨਰਾਇਣ ਸਿੰਘ ਚੋੜਾ ਵੱਲੋਂ ਸੁਖਬੀਰ ਬਾਦਲ ਨੂੰ ਸਜ਼ਾ ਯਾਫਤਾ ਕਰਨ ਦੀ ਇਸ ਕੋਸ਼ਿਸ਼ ਲਈ ਅਸਲ ਜ਼ਿੰਮੇਵਾਰ ਹਿੰਦੁਸਤਾਨੀ ਤੰਤਰ ਅਤੇ ਨਿਆਂ ਪ੍ਰਣਾਲੀ ਹੈ। ਜਦੋਂ ਕਾਨੂੰਨ ਅਤੇ ਧਾਰਮਿਕ ਜਥੇਦਾਰ ਵੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰ ਗੁਨਾਹਗਾਰਾਂ ਨੂੰ ਬੰਦੀ ਸਜ਼ਾ ਦੇਣ ਤੋਂ ਨਾਕਾਮ ਰਹੇ ਨੇ, ਗੁਰੂ ਦੇ ਇੱਕ ਸਿੱਖ ਨੇ ਸਿੱਖ ਰਵਾਇਤਾਂ ਤੇ ਪਹਿਰਾ ਦਿੱਤਾ ਹੈ ਔਰ ਭਾਈ ਨਰਾਇਣ ਸਿੰਘ ਚੋੜਾ ਵੱਲੋਂ ਸੁਖਬੀਰ ਬਾਦਲ ਨੂੰ ਸਜ਼ਾ ਯਾਫਤਾ ਕਰਨ ਦੀ ਕੋਸ਼ਿਸ਼ ਸਾਨੂੰ ਮੱਸੇ ਰੰਗੜ ਨੂੰ ਸਜ਼ਾ ਯਾਫਤਾ ਕਰਨ ਦੀ ਯਾਦ ਤਾਜ਼ਾ ਕਰਵਾਉਂਦੀ ਹੈ। ਸੋ ਬੇਸ਼ੱਕ ਉਹ ਆਪਣੀ ਕੋਸ਼ਿਸ਼ ਵਿੱਚ ਨਾਕਾਮ ਰਹੇ ਨੇ ਪਰ ਉਹਨਾਂ ਸਿੱਖ ਰਵਾਇਤਾਂ ਅਨੁਸਾਰ ਆਪਣਾ ਬੰਦਾ ਜਿਹੜਾ ਫਰਜ਼ ਹੈ ਨਿਭਾਇਆ ਅਤੇ ਇਸ ਗੱਲ ਦਾ ਕੋਈ ਅਫਸੋਸ ਨਹੀਂ ਕਰ ਸਕਦੇ, ਸਗੋਂ ਮਾਣ ਕਰਨਾ ਚਾਹੀਦਾ ਹੈ ਕਿ ਗੁਰੂ ਦੇ ਗੁਨਾਹਗਾਰਾਂ ਨੂੰ ਅੱਜ ਨਹੀਂ ਤੇ ਕੱਲ ਸਜ਼ਾ ਜ਼ਰੂਰ ਮਿਲੂ। ਭਾਈ ਨਰਾਇਣ ਸਿੰਘ ਚੋੜਾ ਦੇ ਇਸ ਕਾਰਜ ਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਮੰਨਣਾ ਚਾਹੀਦਾ ਔਰ ਹਾਲਾਤ ਕਿੰਨੇ ਵੀ ਨਾਗਵਾਰ ਕਿਉਂ ਨਾ ਹੋਣ ਮੌਕਾ ਮਿਲਣ ਤੇ ਗੁਰੂ ਦਾ ਸਿੱਖ ਆਪਣੇ ਗੁਰੂ ਪ੍ਰਤੀ ਆਪਣੀ ਵਫਾਦਾਰੀ ਨਿਭਾਉਂਦਾ ਹੈ। ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ। ਬਹੁਤ ਅੱਛਾ ਜੀ। ਇਹਨਾਂ ਦਾ ਖਿਆਲ ਹੈ ਕਿ ਵੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਸ ਸਾਰੇ ਮੁੱਦੇ ਨੂੰ ਇੱਕ ਠੀਕ ਬੈਲੈਂਸ ਦੇ ਵਿੱਚ ਜਿਹਦੇ 'ਚ ਸਿੱਖੀ ਰਵਾਇਤ, ਸਿੱਖ ਇਤਿਹਾਸ ਔਰ ਖ਼ਾਸ ਤੌਰ 'ਤੇ ਮੌਜੂਦਾ ਇਹਨਾਂ 4 ਦਹਾਕਿਆਂ ਦੇ ਵਿੱਚ ਜੋ ਕੁਝ ਵਾਪਰਿਆ ਉਸ ਦੀ ਪਿਸ਼ਟ ਭੂਮੀ ਦੇ ਵਿੱਚ, ਉਸ ਦੀ ਬੈਕਗਰਾਊਂਡ ਦੇ ਵਿੱਚ ਜੇ ਅਸੀਂ ਇਸ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਥੋੜ੍ਹਾ ਬਹੁਤ ਅਸੀਂ ਸਮਝ ਪਾਵਾਂਗੇ। ਪਰ ਜੇ ਇਹਨੂੰ ਸਿਰਫ ਇੱਕ ਤਰਫਾ ਹੀ ਕਿ ਭਾਈ ਇਹ ਗੁਰਦੁਆਰੇ ਦੇ ਬਾਹਰ ਦਰਬਾਰ ਸਾਹਿਬ ਦੀ ਜੋ ਸ਼ਰਨ ਆਏ ਤੇ ਕੰਠ ਲਾਏ ਇਹ ਧਾਰਮਿਕ ਔਰ ਇਹ ਸਾਡੇ ਤਖਤ, ਜੇ 2 ਦਿਨ ਪਹਿਲਾਂ ਦੇਖੋ ਜੀ ਲੋਕਾਂ 'ਚ ਇੰਨਾ ਸੀ ਵੀ ਤਖਤ ਹੈ ਸਿੱਖਾਂ ਦਾ ਔਰ ਹੁਣ ਇਹ ਇੱਕਦਮ ਇੱਕ ਵੱਖਰਾ ਨੈਰੇਟਿਵ ਬਣ ਗਿਆ। ਮੈਂ ਸਮਝਦਾ ਵੀ ਜੇ ਤੁਸੀਂ ਇਸ 'ਚੋਂ ਜਿਹੜਾ ਕੋਈ ਆਨਸਰ ਲੱਭਣ ਦੀ ਕੋਸ਼ਿਸ਼ ਕਰੋਗੇ ਫਿਰ ਉਹੀ ਹੋਏਗਾ ਜਿਸ ਕਿਸਮ ਦੀ ਇੱਕ ਵੱਡੀ ਭੀੜ ਇਹ ਸਾਰਿਆਂ ਨੂੰ ਦੇਖ ਰਹੀ ਹੈ। ਅਸੀਂ ਸਮਝਦੇ ਹਾਂ ਵੀ ਇਹ ਸੱਚ, ਹੱਕ, ਇਨਸਾਫ ਦੇ ਰਸਤੇ ਦੇ ਉੱਤੇ ਤੁਰਦੇ ਹਾਂ। ਸਾਨੂੰ ਆਪਣੀਆਂ ਰਵਾਇਤਾਂ, ਆਪਣਾ ਇਤਿਹਾਸ ਔਰ ਜਿਹੜਾ ਸਾਡੇ ਸਾਹਮਣੇ ਟੀਚਾ ਹੈ ਕਿ ਅਲਟੀਮੇਟਲੀ ਅਸੀਂ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਿ ਅਸੀਂ ਉਸ ਸਿਸਟਮ ਨੂੰ ਜਿਹੜਾ ਹੈ ਉਹ ਸਿਰਜਣਾ ਚਾਹੁੰਦੇ ਹਾਂ
ਜਿੱਥੇ ਕੋਈ ਕਿਸੇ ਨੂੰ ਡਰ ਦੇ ਥੱਲੇ ਨਾ ਰੱਖੇ ਤੇ ਲੋਕ ਵੀ ਉਸ ਕਿਸਮ ਦੇ ਆਜ਼ਾਦਾਨਾ ਮਾਹੌਲ ਦੇ ਹੋਣ ਕਿ ਕੋਈ ਕਿਸੇ ਦਾ ਡਰ ਨਾ ਮੰਨੇ। ਸੋ ਅਸੀਂ ਆਪਣੇ ਸਾਰੇ ਵੀਰਾਂ ਭੈਣਾਂ ਦਾ ਅਜੇ 4-5 ਲਿਖਤਾਂ ਮੇਰੇ ਕੋਲ ਹੋਰ ਨੇ, ਲੇਕਿਨ ਮੈਂ ਘੜੀ ਵੱਲ ਦੇਖ ਰਿਹਾ, ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।